हाँ जी, सब तो पहले ਤਾਂ ਜੀ ਸਾਰਿਆਂ ਨੂੰ ਅਸਲਾਮ ਅਲੈਕੁਮ ਜੀ, ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਜੀ। ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਮੈਂ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਜੀ, ਹਾਜ਼ਰ ਹਾਂ ਇੱਕ ਨਵੇਂ ਵਲੌਗ ਦੇ ਨਾਲ। ਅੱਜ ਮੇਰੀ ਰੁਟੀਨ ਹੀ ਆ ਇਹ। ਜੀ ਆਇਆਂ ਨੂੰ ਕਹਿੰਦੇ ਆ ਜੀ ਸਤ ਬਿਸਮਿਲ੍ਲਾ। ਤੁਸੀਂ ਸੋਚਦੇ ਹੋਣੇ ਵੀ ਇਹ ਮੈਂ ਕੀ ਕਰਦਾ ਪਿਆ, ਕਾਹਦੇ ਵਾਸਤੇ ਕਰਦਾ ਪਿਆ, ਦੱਸਦਾ ਮੈਂ ਤੁਹਾਨੂੰ। ਇਹ ਮੈਂ ਨਾ ਤਕਰੀਬਨ 4 ਪੇਸੀਆਂ ਗੁੜ ਦੀਆਂ ਲਈਆਂ ਜੀ। ਇਹਨਾਂ ਨੂੰ ਮੈਂ ਕੁੱਟ ਲਿਆ। ਹੁਣ ਅਜਵੈਣ, ਇਹ 50 ਗ੍ਰਾਮ ਆ ਅਜਵੈਣ, ਲੇਕਿਨ ਮੈਂ ਇਹਦੇ ਵਿੱਚੋਂ ਨਾ ਜੀ 25 ਗ੍ਰਾਮ ਨਾ ਅੱਧੀ ਇਹਦੇ ਵਿੱਚੋਂ ਇਹ ਮੈਂ ਪਾਉਂਗਾ ਇਹਦੇ ਵਿੱਚ। ਆ ਸੌਂਫ ਆ ਜੀ, ਆ ਥੋੜੀ ਜਿਹੀ ਸੌਂਫ ਪਾਉਂਗਾ। ਆ ਦਲੀਆ ਦਾਣੇ ਨਾ ਘਰੋਂ ਮੈਂ ਲੈ ਕੇ ਆਇਆ। ਵੈਸੇ ਤਾਂ ਕਈ ਲੋਕ ਨਾ ਇਹਦਾ ਕੜਾਹ ਵੀ ਬਣਾ ਲੈਂਦੇ ਆ, ਦਾਣੇ ਉਹਦੇ ਵਿੱਚ ਕੋਈ ਨਹੀਂ ਹੁੰਦੇ, ਲੇਕਿਨ ਗੁੜ, ਜਵੈਣ, ਜੀਰਾ ਵੀ ਪਾ ਲੈਂਦੇ ਆ, ਤੇ ਵਿੱਚ ਜਿਹੜੀ ਹੈ ਨਾ ਹਲਦੀ ਉਹ ਵੀ ਪਾਉਂਦੇ ਆ, ਤੇ ਥੋੜੀ ਜਿਹੀ ਇਹਦੇ ਵਿੱਚ ਮੈਂ ਚੀਨੀ ਵੀ ਪਾਉਂਗਾ। ਅੱਧ ਕਪਾ ਜਿਹੜੀ ਹੈ ਨਾ ਚੀਨੀ। ਇਹ ਕਾਦੇ ਵਾਸਤੇ ਮੈਂ ਬਣਾ ਰਿਹਾ ਜੀ? ਅਲਹਮਦੁਲਿਲਾ ਜੀ, ਆਪਣੀ ਜਿਹੜੀ ਗਾਂ ਹੈ ਨਾ ਉਹ ਰਾਤੀ ਸੁਗੀ ਸੀਗੀ ਤੇ ਮਾਸ਼ਾਅੱਲਾ ਉਹਨੇ ਬੱਚੀ ਦਈ ਆ। ਤੇ ਉਹ ਫਿਰ ਇਹ ਜਿਹੜਾ ਨੁਸਖਾ ਹੈ ਨਾ, ਇਹ ਬੜਾ ਕੰਮ ਦਾ ਨੁਸਖਾ। ਇਹ ਦੋ ਚੀਜ਼ਾਂ ਦੇ ਕੰਮ ਆਉਂਦਾ। ਆ ਜਿਹੜਾ ਨੁਸਖਾ, ਇਹਦੇ ਵਿੱਚ ਹਲਦੀ ਵੀ ਪਾਣੀ ਚਾਹੀਦੀ ਆ ਥੋੜੀ ਜਿਹੀ। ਉਹ ਜਿਹੜੀ ਐਂਟੀਬਾਇਓਟਿਕ ਦਾ ਕੰਮ ਕਰਦੀ ਆ, ਜਿਹੜੀਆਂ ਨੂੰ ਕੋਈ ਤਕਲੀਫਾਂ, ਕੋਈ ਜਿਸਮ ਨੂੰ ਦਰਦਾਂ ਦੁਰਦਾਂ ਹੋਣ ਨਾ, ਉਹ ਵੀ ਦਿੰਦੇ ਆ ਲੋਕ। ਇਹ ਇੱਕ ਤਾਂ ਹੁੰਦਾ ਨਾ ਵੀ ਇਹ ਲੋਕ ਜੇ ਡੰਗਰ ਪਸ਼ੂ ਜਿਹੜਾ ਆ, ਗਾਂ ਹੋਵੇ ਮੱਝ ਹੋਵੇ, ਜੇ ਉਹ ਜੇਰ ਨਾ ਸਿੱਟੇ ਬਹੁਤੀ ਦੇਰ, 5-7 ਘੰਟੇ ਜਾਂ 12 ਘੰਟੇ ਲਾ ਲਓ, ਇਹ ਤੁਸੀਂ 2 ਵਾਰੀ ਦਓਗੇ ਨਾ ਤੇ ਅਲਹਮਦੁਲਿਲਾ ਉਹ ਜੇਰ ਵੀ ਸਿੱਟ ਦੂਗੀ। ਤੇ ਉਸ ਤੋਂ ਬਾਅਦ ਜਿਹੜਾ ਨਾ ਮੈਲਾ ਹੁੰਦਾ ਆ, ਜਿਹੜਾ ਇਹ ਪਸ਼ੂ ਦੇ ਅੰਦਰ ਕੋਈ ਬੱਚੇ ਦੀ ਵਜ੍ਹਾ ਤੋਂ ਉਹਦੇ ਅੰਦਰ ਜਿਹੜਾ ਕੋਈ ਮੈਲਾ ਸ਼ੈਲਾ ਹੁੰਦਾ ਨਾ, ਇਹ ਉਹਦੇ ਵਾਸਤੇ ਬਹੁਤ ਕੰਮ ਦਾ ਨੁਸਖਾ ਹੈਗਾ। ਜਵੈਣ ਜਿਹੜੀ ਹੈ ਨਾ ਇਹ ਬੜੇ ਕੰਮ ਦੀ ਆ। ਤੇ ਇਹ ਆਪਾਂ ਦਿੰਦੇ ਆ ਜੀ ਆਪਣੀ ਗਾਂ ਨੂੰ। ਜੇਰ ਜੂਰ ਤਾਂ ਉਹਨੇ ਮਾਸ਼ਾਅੱਲਾ ਸਿੱਟ ਲਈ ਸੀਗੀ, ਲੇਕਿਨ ਹੁਣ ਇਹ ਆ ਵੀ ਉਹਦਾ ਜਿਹੜਾ ਹੈਗਾ ਮੈਲਾ ਨਾ 10-12 ਦਿਨਾਂ ਦੇ ਵਿੱਚ ਇਹ ਨੁਸਖਾ ਚੱਲੂਗਾ। ਤੇ ਇਹ ਦੁੱਧ ਵਧਾਉਣ ਵਾਸਤੇ ਵੀ ਇਹ ਨੁਸਖਾ ਜਿਹੜਾ ਨਾ ਬੜਾ ਕਾਰਾਮਦ ਆ। ਦਲੀਆ ਹੈ ਜਿਹੜਾ, ਇਹਨੂੰ ਅਸੀਂ ਦਾਣਿਆਂ ਨੂੰ ਉਬਾਲ ਵੀ ਸਕਦੇ ਹਾਂ, ਤੇ ਜੇ ਨਾ ਵੀ ਉਬਾਲੀਏ ਨਾ ਜੀ, ਤੇ ਗੁੜ, ਜਵੈਣ, ਹਲਦੀ ਤੇ ਸੌਂਫ, ਇਹ ਬੜੇ ਕੰਮ ਦੀ ਸ਼ੈ ਹੈ। ਨਾਲੇ ਆ ਜਾਓ ਮੈਂ ਤੁਹਾਨੂੰ ਦਿਖਾਣਾ, ਤੇ ਨਾਲੇ ਦੱਸਿਓ ਜਿਹੜੀ ਆਪਣੇ ਨਵੀਂ ਬੱਚੀ ਆ। ਪਹਿਲੀ ਦਾ ਨਾਂ ਤਾਂ ਆਪਾਂ ਲਾਡੋ ਰੱਖਿਆ ਸੀਗਾ, ਤੇ ਇਹਦਾ ਆਪਾਂ ਕੀ ਨਾਂ ਰੱਖਣਾ ਇਹ ਵੀ ਤੁਸੀਂ ਜ਼ਰੂਰ ਦੱਸਿਓ। ਆਓ ਚੱਲੀਏ। ਬਿਸਮਿਲ੍ਲਾ, ਆ ਜਾਣਾ। ਹਾਂ ਕੋਲ ਹੀ ਆ। ਹਾਂਜੀ, ਲਓ ਜੀ ਬਸ਼ੀਰ ਵੀ ਆ ਗਿਆ ਹੈ। ਬਸ਼ੀਰ ਭਾਈ ਆ ਜਾ ਭਾਈ। ਸਿਗਰਟ ਵੀ ਪੀ ਰਿਹਾ ਤੂੰ? सिगरेट बंद कर लेना। ਹਾਂ। ਹੋਰ ਬਸ਼ੀਰ ਸੁਣਾ, ਤੈਨੂੰ ਤਾਂ ਰਾਤੀ ਕੋਈ ਨਹੀਂ ਪਤਾ ਲੱਗਿਆ? मैनू पता नहीं लगा क्योंकि शाम ਨੂੰ मैं बन बुन के चला गया हूँ। ਹਾਂ। सुबह आया 4 बजे, उस टाइम गांव सोई थी। ਹੈ उस टाइम सोई थी गांव। ਸਵੇਰ 4 ਵਜੇ? ਆਹ ਨਹੀਂ, ਰਾਤੀ ਨਾ ਮੈਨੂੰ ਨਾਦਰ ਦਾ ਫੋਨ ਗਿਆ 10 ਵਜੇ, ਉਹਨੇ ਕਿਹਾ ਗਾਂ ਸੂ ਗਈ ਆ। ਤੇ ਫਿਰ ਮੈਂ ਭਾਈ ਉੱਥੋਂ ਆਇਆ, ਰਾਤੀ ਚੀਨੀ ਵਗੈਰਾ ਲੈ ਆਇਆ ਹੈ। ਫਿਰ ਇਹਨੂੰ ਇਹਦੇ ਘਰ ਛਾਰ ਕੱਢੀ, ਇਹਦੇ ਸਕੂਨ ਚਾਈ ਵਿਚਾਰੀ ਹੈ। ਫਿਰ ਉਸ ਤੋਂ ਬਾਅਦ ਗਿਆ।
ਸੁਬਾਹ ਦੀ ਵੀ ਧਾਰ ਕੱਢੀ ਹੈ, ਹੂੰ ਬੜੀ ਔਖੀ ਜੀ ਕੱਢੀ। ਮੈਂ ਨਾਦਰ ਨੂੰ ਟਾਈਮ ਆ ਕੇ ਯਾਰ ਇਹਨੂੰ ਫੜ ਲੂ। ਹੂੰ ਨਹੀਂ 1-2 ਦਿਨ ਤਾਂ ਫਿਰ ਪਹਿਲਾਂ ਨਹੀਂ ਨਾ ਮੈਂ 1 ਦਿਨ 2 ਦਿਨ ਇਹਨੇ ਕਰਨਾ ਹੀ ਕਰਨਾ। ਹਾਂ ਨਹੀਂ ਤੂੰ ਇੱਕ ਵੰਗਾ ਨਹੀਂ ਜਾਣੇ। ਲਾਇਆ ਹੋਣਾ। ਵੰਗਾ ਲਾਇਆ ਆ ਕੇ, ਅੱਛਾ ਅੱਛਾ ਹੋਰ ਵੰਗਾ ਲਾ ਕੇ ਕੱਢਿਆ, ਉਵੇਂ ਤਾਂ ਨੇੜੇ ਨਹੀਂ ਸੀ ਲੱਗਣ ਦਿੰਦੀ। ਹਾਂ ਜਿਹੜਾ ਕੋਈ ਕਿਸੇ ਦਾ ਤਾਜ਼ਾ ਪਸ਼ੂ ਜਿਹੜਾ ਵੀ ਸੂਵੇ ਨਾ ਉਹਨੂੰ 10 ਕੁ ਦਿਨ ਪਹਿਲਾਂ ਨਾ ਇਹਦੀ ਲੱਤਾਂ ਦੇ ਉੱਤੇ ਟਾਕੀਆਂ ਬੰਨਣੀਆਂ ਚਾਹੀਦੀਆਂ। ਉਹਦਾ ਫਾਇਦਾ ਇਹ ਹੁੰਦਾ ਵੀ ਡੰਗਰ ਜਿਹੜਾ ਨਾ ਆਸਾਨੀ ਦੇ ਨਾਲ ਵੰਗਾ ਲੈ ਲੈਂਦਾ। ਵੰਗਾ ਸਨਤਾ ਵੰਗਾ ਜ਼ਰੂਰ ਲਾਣਾ ਚਾਹੀਦਾ ਡੰਗਰ ਨੂੰ, ਕਿਉਂਕਿ ਡੰਗਰ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਦੋਂ ਕੁਛ ਛੜੱਪਾ ਕਦੋਂ ਛੜੱਪਾ ਮਾਰ ਦੇਵੇ, ਦੁੱਧ ਰੋੜ ਦੇਵੇ, ਆਪ ਨੂੰ ਸੱਟ ਲੱਗ ਜਾਵੇ। ਹਾਂ ਇਸ ਲਈ ਵੰਗਾ ਬਹੁਤ ਜ਼ਰੂਰੀ ਹੈ। ਹਾਂਜੀ ਤੇ ਮਾਸ਼ਾਅੱਲਾ ਵੱਛੀ ਬਹੁਤ ਸੋਹਣੀ ਦਿੱਤੀ ਸੂ। ਹਾਂ ਸ਼ੁਕਰ ਤਾਂ ਅਲਹਮਦੁਲਿਲਾ, ਅਲਹਮਦੁਲਿਲਾ ਜੀ। ਖੈਰੇ ਸਲਾਮਤੀ ਸੂ ਗਈ ਆ। ਹਾਂ ਅਲਹਮਦੁਲਿਲਾ ਕੋਈ ਪਰੇਸ਼ਾਨੀ ਨਹੀਂ ਬਣੀ, ਕੋਈ ਡਾਕਟਰ ਨੇ ਬੁਲਾਣਾ ਪਿਆ। ਹਾਂ ਤੇ ਉਹ ਇਹ ਕਾਂ ਕਿਉਂ ਬੋਲ ਰਹੇ? ਇਹ ਕਾਂ ਬੋਲ ਰਹੇ ਆ ਸਿਰਫ ਗਾਂ ਸੂਈ ਆ ਨਾ, ਹਾਂ ਤੇ ਉਹ ਇਹਦੀ ਜੇਰ ਚਿੱਟੀ ਆ ਤੇ ਉਹਦੀ ਵਜ੍ਹਾ ਤੋਂ ਕਾਂ ਬੋਲ ਰਹੇ ਆ। ਅੱਛਾ 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 ਤੇ ਉਹ ਦਿਖਾਈਏ ਆਪਾਂ ਬੱਚੀ ਵੀ। ਹਾਂਜੀ ਬੱਚੀ ਇਹਦਾ ਦਿਖਾਈਏ। ਨਾਮ ਸਾਨੂੰ ਜਰੂਰ ਦੱਸਿਓ ਵੀ ਕੀ ਰੱਖੀਏ। ਪਹਿਲੀ ਆ ਲਾਡੋ ਆ ਖੜੀ ਆ, ਤੁਸੀਂ ਇਹ ਦੇਖ ਰਹੇ ਹੋਣੇ ਜਿਹਦਾ ਨਾਮ ਆਪਾਂ ਲਾਡੋ ਰੱਖਿਆ ਸੀ, ਤੇ ਉਹ ਹੁਣ ਉਹ ਵੀ ਤੁਹਾਨੂੰ ਦਿਖਾਣਾ, ਤੇ ਜਰੂਰ ਦੱਸਿਓ ਵੀ ਉਹਦਾ ਨਾਂ ਕੀ ਰੱਖੀਏ। ਚੱਲ ਬਸ਼ੀਰ ਉੱਧਰ ਚਲੀਏ। ਚਲੋ ਆ ਜਾਓ। ਲਓ ਜੀ ਆ ਹੈਗੀ ਆ ਜੀ ਆਪਣੀ, ਲਓ ਜੀ ਆ ਹੈਗੀ ਆਪਣੀ ਬੱਚੀ। ਸਾਰੀ ਦੀ ਸਾਰੀ ਨਾ ਮਾਂ ਤੇ ਹੈਗੀ ਆ, ਬਿਲਕੁਲ ਇਦਾਂ ਹੀ ਆ ਵੀ ਜਿਵੇਂ ਨਾ ਹੈ ਕਮਜ਼ੋਰੀ ਸੀ ਥੋੜੀ ਜੀ, ਰਾਤੀ ਤਾਂ ਠੰਡ ਜੀ ਸੀ ਹੈ। ਨਹੀਂ ਰਾਤ ਮੁੜ ਜੰਮੇ ਸੀ ਉਦੋਂ ਅੱਛਾ ਠੰਡ ਸੀ ਬਸ਼ੀਰ ਨਾ। ਮੈਨੂੰ ਕਹਿੰਦਾ ਵੀ ਕੈਮਰੇ 'ਚ ਦਿਖਾਣ ਲੱਗਾ ਹਾਂ ਤੂੰ ਆ ਟਾਕੀ ਬੰਨੀ ਹੈ ਬਈ, ਰਾਤ ਨੂੰ ਜਿਹੜੀ ਸ਼ਾਇਦ ਲੱਭੀ ਉਹ ਮੈਂ ਇਹਨੂੰ ਬੰਨ ਗਿਆ ਹਾਂ। ਤੇ ਇਹਦਾ ਨਾਮ ਜ਼ਰੂਰ ਦੱਸਣਾ ਜੀ ਤੁਸੀਂ ਵੀ ਇਹਦੇ ਰੰਗ ਦੇ ਹਿਸਾਬ ਨਾਲ ਹੈ। ਇਹ ਦੇਖੋ ਤੁਸੀਂ ਆ ਮਾਸ਼ਾਅੱਲਾ ਮਾਂ ਵਰਗੀ ਆ ਬਸ਼ੀਰ, ਬਿਲਕੁਲ ਮਾਂ ਵਰਗੀ ਆ। ਹਾਂ ਬੱਚੇ ਤੇ ਤਾਂ ਗਈ ਨਹੀਂ ਨਾ, ਹਾਂ ਬੱਚਾ ਸੀ ਡੱਬਾ। ਅੱਛਾ ਹਾਂ ਆਹੋ ਚਿੱਟਾ ਕਾਲਾ। ਤੂੰ ਤੇ ਵਾਜਦ ਲਈ ਗਏ ਸੀਗੇ, ਹਾਂਜੀ ਚਿੱਟਾ ਕਾਲਾ ਸੀ। ਹਾਂਜੀ ਚਿੱਟਾ ਕਾਲਾ ਸੀ। ਦੇਖ ਲੈ ਫਿਰ ਇਹਦੇ 'ਚ ਪਿਓ ਦਾ ਤਾਂ ਕੋਈ ਸ਼ੈ ਵੀ ਨਹੀਂ ਆਈ। ਕੋਈ ਸ਼ੈ ਵੀ ਨਹੀਂ, ਸਿਰਫ ਮਾੜੀ ਜੀ ਆ ਲੀਕ ਆ ਕਾਲੀ। ਅੱਛਾ ਅੱਛਾ ਜਿਹੜੀ ਉੱਤੇ ਆ ਹੈ। ਹਾਂ ਚਲੋ ਜੀ ਬਾਕੀ ਸਭ ਮਾਂ ਵਰਗੀ ਆ, ਸਾਰੀ ਮਾਂ ਵਰਗੀ। ਠੀਕ ਹੈ ਜੀ, ਇਹਦਾ ਨਾਂ ਜ਼ਰੂਰ ਦੱਸਿਓ। ਬਾਕੀ ਅਸੀਂ ਹੁਣ ਕੱਢਣੀਆਂ ਉੱਥੋਂ ਛੱਲੀਆਂ ਬਾਹਰ। ਅੱਜ ਅਸੀਂ ਕੱਢਣੀਆਂ ਕਣਕ ਆ ਕਿੱਲਾ ਜਿਹੜੀ ਹੈਗੀ ਆ, ਇਹਦੇ 'ਚ ਕੁਝ ਛੱਲੀਆਂ ਕਨਾਲਕ ਦੀਆਂ ਵਿੱਚ ਪਈਆਂ 10-15 ਮਰਲੇ ਦੀਆਂ, ਉਹ ਬਾਹਰ ਕੱਢ ਲਈਏ। ਤੇ ਨਾਲ ਨਾਲ ਰਿਓ ਜੀ ਸਾਡੇ। ਅੱਜ ਅਸੀਂ ਤੁਹਾਡੇ ਨਾਲ ਇਹ ਆਪਣਾ ਜਿਹੜੀ ਸਾਡੀ ਰੁਟੀਨ ਆ ਡੇਰੇ ਦੀ, ਇਹ ਸਾਰੀ ਜੋ ਅਸੀਂ ਕੀਤਾ ਉਹ ਤੁਹਾਡੇ ਨਾਲ ਜਨਾਬ ਜੀ ਜ਼ਰੂਰ ਸ਼ੇਅਰ ਕਰਾਂਗੇ। ਇਹ ਸਾਡੇ ਨਾ 10 ਕੁ ਮਰਲੇ ਇੱਥੋਂ ਇੰਜ ਕਰਕੇ ਆਹ ਉੱਥੇ ਤੱਕ ਰਹਿੰਦੇ ਆ, ਤੇ ਅਸੀਂ ਕਿਹਾ ਇਹਨਾਂ ਨੂੰ ਵੀ ਜਰਾ ਬਾਹਰ ਕੱਢ ਦਈਏ। ਹਾਂ ਇਹਨਾਂ ਨੂੰ ਬਾਹਰ ਕੱਢ ਦਈਏ, ਦੂਜੀ ਸਾਰੇ ਨਿਕਲ ਗਈ। ਇਹਦੇ ਵਿੱਚ ਕਣਕ ਬੀਜ ਗਈ ਹੁਣ। ਹਾਂ ਕਣਕ ਵੀ ਕਣਕ ਕਣਕ ਆਪਣੀ ਹੁਣ ਲੇਟ ਹੋ ਰਹੀ ਹੈ। ਲੇਟ ਹੋ ਰਹੀ ਹੈ ਨਾਲੇ
ਜਿਹੜੀ 15 ਨਵੰਬਰ ਤੋਂ ਬਾਅਦ ਕਣਕ ਗੱਡਣੀ ਚਾਹੀਦੀ ਹੈ ਨਾ, ਉਹਦੇ ਚ ਬੀਜ ਵੀ ਵੱਧ ਥੋੜਾ ਜਿਹਾ ਪਾਣਾ ਚਾਹੀਦਾ। ਉਹਦੇ ਵਿੱਚ 5-7 ਕਿਲੋ ਬੀਜ ਵੱਧ ਪਾਉਣਾ ਚਾਹੀਦਾ। ਅੱਜ ਰਾਣਾ ਸਾਹਿਬ ਨਹੀਂ ਆਏ, ਕੀ ਕਰ ਰਹੇ ਆ? ਰਾਣਾ ਅਸਲਮ, ਹਾਂਜੀ, ਰਾਣਾ ਅਸਲਮ ਸਾਹਿਬ ਨਹੀਂ ਆਏ। ਰਾਣਾ ਅਸਲਮ ਸਾਹਿਬ ਨੂੰ ਮੈਂ ਅੱਗੇ ਕੀਤਾ ਸੀ ਫੋਨ, ਹਾਂਜੀ, ਉਹ ਕਹਿੰਦਾ ਸੀਗਾ ਵੀ ਪਿਛਲੇ ਟਾਈਮ ਚੱਲਾਂਗੇ। ਉਹ ਫਿਰ ਉਹਨੂੰ ਮੈਂ ਬੱਚੀ ਦਾ ਵੀ ਦੱਸਿਆ ਸੀ ਉਹਨਾਂ ਨੂੰ, ਹਾਂਜੀ, ਕਹਿੰਦੇ ਪਿਛਲੇ ਟਾਈਮ ਚੱਲਾਂਗੇ। ਮੈਂ ਕਿਹਾ ਵੀ ਚਲੋ ਉਹਨਾਂ ਨਾਲ ਪਿਛਲੇ ਟਾਈਮ ਗੱਪਸ਼ਪ ਹੋ ਜੂਗੀ। ਨਹੀਂ ਤੇ ਜੇ ਹੁਣ ਇੱਥੇ ਨਾਲ ਹੁੰਦਾ ਹਾਂ ਤੇ ਇੱਥੇ ਗੱਪਸ਼ਪ ਉਹਦੀ ਬੜੀ ਅੱਛੀ ਲੱਗਣੀ ਸੀ। ਹਾਂ, ਨਹੀਂ ਉਹ ਤਾਂ ਗੱਲ ਇਦਾਂ ਹੀ ਹੈ। ਤੇ ਉਹ ਫਿਰ ਚਲੋ ਕੋਈ ਮਸਰੂਫ ਹੋਣੇ ਆ, ਮਸਰੂਫਾਤੀ ਹੁੰਦੀਆਂ ਨਾ। ਹਾਂ ਫਿਰ ਬਸ ਉਧਰ ਕਿਧਰੇ ਕੋਈ ਹੋਣਾ। ਚਲੋ ਠੀਕ ਆ ਜੀ, ਅਸੀਂ ਆਹ ਛੱਲੀਆਂ ਬਾਹਰ ਕੱਢ ਲਈਏ, ਉਸ ਤੋਂ ਬਾਅਦ ਫਿਰ ਗੱਲਬਾਤ ਕਰਦੇ ਹਾਂ ਬਹਿ ਕੇ ਤੁਹਾਡੇ ਨਾਲ। ਹਾਂਜੀ, ਇੱਕ ਵਾਰੀ ਹੁਣ ਅਸੀਂ ਵੀ ਮਸਰੂਫ ਆ ਛਲੀਆਂ ਦੇ ਵਿੱਚ। ਆਹੋ ਲਓ ਜੀ, ਛਲੀਆਂ ਆਪਾਂ ਬਾਹਰ ਕੱਢ ਲੀਆਂ, ਮੈਂ ਤੇ ਬਸ਼ੀਰ ਨੇ ਰਲ ਕੇ ਨਾ। ਤੇ ਹੁਣ ਜਿਹੜਾ ਆ ਮੈਂ ਤੁਹਾਨੂੰ ਆਪਣਾ ਲਸਣ ਜਿਹੜਾ ਲਾਇਆ ਸੀਗਾ ਉਦਣ, ਉਹ ਵੀ ਤੁਹਾਨੂੰ ਦਿਖਾਣਾ, ਤੇ ਕਣਕ ਆਪਣੀ ਦਿਖਾਣਾ ਵੀ ਉਹ ਕਿੱਥੇ ਤੱਕ ਪਹੁੰਚੀ ਹੈ। ਉਸ ਤੋਂ ਬਾਅਦ ਫਿਰ ਚੱਲਦੇ ਆ ਘਰੇ ਨੂੰ। ਰਾਣਾ ਅਸਲਮ ਖਾਨ ਬਕਾਰ ਸਾਹਿਬ ਦੇ ਅੱਜ ਇੱਕ ਦੋਸਤ ਆਏ ਹੋਏ ਸੀਗੇ, ਸੁਫਿਆਨ, ਉਹ ਬਾਹਰ UK ਹੁੰਦੇ ਆ, ਉਹ ਆਏ ਹੋਏ ਸੀਗੇ। ਫਿਰ ਉਹਨਾਂ ਨੇ ਅੱਜ ਉਹਨਾਂ ਨੂੰ ਮਿਲਣਾ ਸੀ। ਤੇ ਅਗਲਾ ਜਿਹੜਾ ਸਾਡਾ ਵਲੌਗ ਹੈਗਾ ਆ, ਉਹ ਅਸੀਂ ਖਾਣੇ ਪੀਣੇ ਦਾ ਬਣਾਉਣੇ ਆ। ਜਿਹੜਾ ਵੀ ਕੋਈ ਹੋਇਆ ਉਹ ਤੁਹਾਡੇ ਤਾਈਂ ਪਹੁੰਚਾਉਂਦੇ ਆ। ਉਹ ਜਿੱਦਣ ਦਾ ਅਸੀਂ ਦਾਣਾ ਦੁਣਕਾ ਪਾਉਣ ਲੱਗੇ ਆ ਨਾ ਜੀ, ਉਦਣ ਦੇ ਕਾਂ ਤੇ ਦੂਸਰੇ ਜਿੰਨੇ ਵੀ ਆ ਪੱਖੂ, ਉਹ ਬਹੁਤ ਸਾਰੇ ਹੋਰ ਵੱਧ ਗਏ ਪਿੱਪਲ ਦੇ ਉੱਤੇ। ਹਾਂਜੀ, ਤੇਰਾ ਨਾਮ ਹਲੇ ਰੱਖਣਾ ਆ, ਇਹ ਨਹੀਂ ਮੈਨੂੰ ਪਤਾ ਵੀ ਸਾਡੇ ਵੀਰ ਜਿਹੜੇ ਆ ਉਹ ਤੇਰਾ ਕੀ ਨਾਮ ਰੱਖਣਗੇ। ਉਹ ਦੱਸਣਗੇ ਤਾਂ ਫਿਰ ਤੈਨੂੰ ਤੇ ਬੁਲਾਇਆ ਕਰੂੰਗਾ। ਇਹ ਵੀ ਪੂਰੀ ਹੋਸ਼ ਫੜ ਗਈ ਹੋਈ ਆ। ਰਾਤੀ ਠੰਡ ਸੀਗੀ ਥੋੜੀ ਜਿਹੀ, ਹੁਣ ਜਿਹੜਾ ਇਹ ਠੀਕ ਆ, ਧੁੱਪ ਲੱਗੀ ਨਾ ਜੀ। ਲਓ ਜੀ, ਹੁਣ ਆਪਣਾ ਪੱਠੇ ਵੀ ਤਿਆਰ ਆ ਅਲਹਮਦੁਲਿਲਾ। ਲਓ ਜੀ, ਆ ਹੈਗਾ ਆਪਣਾ ਲਸਣ। ਇਹ ਤੁਹਾਨੂੰ ਮੈਂ ਦਿਖਾਣਾ, ਨਿਕਲਣਾ ਸ਼ੁਰੂ ਹੋ ਗਿਆ ਹੈ, ਦੇਖ ਰਿਹਾ ਹੋਣਾ ਤੁਹਾਨੂੰ, ਇਹ ਦੇਖ ਰਹੇ। ਲਸਣ ਜੀ ਆਪਣਾ ਮਾਸ਼ਾਅੱਲਾ ਠੀਕ ਨਿਕਲਿਆ ਆ, ਵਾਹ ਬਾਈ। ਇਹਦਾ ਜਮਾ ਜਿਹੜਾ ਨਾ ਹੋ ਗਿਆ ਹੈ। ਬਾਕੀ ਜਿਹੜੀ ਕਣਕ, ਉਹ ਵੀ ਤੁਹਾਨੂੰ ਦਿਖਾਣਾ ਵੀ ਕਣਕ ਦਾ ਜਿਹੜਾ ਕੀ ਹਿਸਾਬ ਕਿਤਾਬ ਆ। ਪਾਣੀ ਲੱਗਾ ਹੈ ਜੀ ਅੱਗੇ, ਜ਼ਾਹਦ ਨੇ ਲਾਇਆ ਹੈ ਪਾਣੀ। ਆ ਜ਼ਮੀਨ ਜੀ ਹੁਣ ਕੱਲ ਨੂੰ ਬਣਾਣੀ ਆ, ਟਰੈਕਟਰ ਵਾਲੇ ਨਾਲ ਕੱਲ ਦਾ ਟਾਈਮ ਬਣਿਆ ਹੈਗਾ ਵੀ ਕੱਲ ਨੂੰ। ਤੇ ਇਨਸ਼ਾਅੱਲਾ 3-4 ਦਿਨਾਂ ਦੇ ਵਿੱਚ ਜਿਹੜੀ ਹੈ ਨਾ
ਮਿਰਚ ਜਿਹੜੀ ਹੈ ਇਹਦੇ ਵਿੱਚ ਜਨਾਬ ਜੀ ਸ਼ਿਫਟ ਹੁਣ ਕਰ ਦਾਂਗੇ। ਲੋ ਜੀ ਆ ਕਣਕ ਤੁਸੀਂ ਦੇਖ ਲਓ, ਸੋਹਣੀ ਮਾਸ਼ਾਅੱਲਾ ਇਹਦਾ ਜਮਾ ਹੋ ਰਿਹਾ। ਤੇ ਮੇਰੇ ਸੁਣਨ ਦੇ ਵਿੱਚ ਇਹ ਆਇਆ ਵੀ ਜਿਹੜਾ ਕਣਕਾਂ ਨੂੰ ਨਾ, ਮੈਂ ਉਹ ਇੱਕ ਸਾਡੇ ਵੀਰ ਆ ਅਸਦ ਲੁਧਿਆਣੀਆਂ, ਉਹਨਾਂ ਦੀ ਮੈਂ ਇੱਕ ਵੀਡੀਓ ਦੇਖੀ ਸੀ, ਕਹਿੰਦੇ ਸੀ ਕਿ ਵੀ ਕਣਕਾਂ ਨੂੰ ਵੀ ਨਾ ਟੋਕਾ ਜਿਹਾ ਪੈ ਰਿਹਾ, ਟੋਕਾ ਜਿਹਾ ਵੀ। ਤੇ ਮੈਂ ਚੈੱਕ ਕੀਤੀਆਂ ਕਣਕਾਂ ਨੂੰ, ਇੱਕ ਤਾਂ ਪੀਲੇ ਪੀਲੇ ਨਿਸ਼ਾਨ ਤੇ ਪੱਤਾ ਵੀ ਕਿਧਰੋਂ ਕਿਧਰੋਂ ਖਾਇਆ ਹੋਇਆ। ਜਿਹੜਾ ਪੀਲਾ ਨਿਸ਼ਾਨ ਆ ਨਾ ਜੀ, ਉਹ ਕਿਸੇ ਨਾ ਕਿਸੇ ਖੁਰਾਕ ਦੀ ਕਮੀ ਵੀ ਹੋ ਸਕਦੀ ਹੈ ਔਰ ਫੰਗਸ ਦਾ ਅਟੈਕ ਵੀ ਹੋ ਸਕਦਾ। ਉਹਦੀ ਵਜ੍ਹਾ ਫੰਗਸ ਦਾ ਅਟੈਕ ਕਿੱਦਾਂ ਹੋ ਸਕਦਾ ਵੀ ਮੌਸਮ ਦਾ ਜਿਹੜਾ ਨਾ ਹਿਸਾਬ ਕਿਤਾਬ ਉਹ ਪਿਛਲੇ ਸਾਲਾਂ ਤਰ੍ਹਾਂ ਨਹੀਂ ਹੈਗਾ। ਇਸ ਵਾਰੀ ਮੌਸਮ ਥੋੜਾ ਜਿਹਾ ਬਦਲਿਆ ਹੋਇਆ ਆ। ਤੇ ਮੈਂ ਇੱਕ ਦੋ ਦੋਸਤ ਦਾ ਦੇਖਿਆ, ਉਹਨਾਂ ਨੇ ਕਰਿਆ ਕੀ ਆ ਵੀ ਉਹਨਾਂ ਨੇ ਥੋੜੀ ਜਿਹੀ ਦਾਣੇਦਾਰ ਲੈ ਕੇ ਦਾਣੇਦਾਰ ਵਿੱਚ ਪਾਈ ਆ ਵੀ ਉਹ ਟੋਕੇ ਵਗੈਰਾ ਤੋਂ, ਤੇ ਬਾਕੀ ਜਿਹੜਾ ਆ ਯੂਰੀਆ ਦਾ ਛੱਟਾ ਮਾਰਿਆ ਆ ਪਾਣੀ ਲਾ ਕੇ। ਤੇ ਤੁਸੀਂ ਵੀ ਕਿਸੇ ਡਾਕਟਰ ਦਾ ਰਾਇ ਤਾਂ ਜਿਹੜਾ ਉਹਦੇ ਤੋਂ ਮਸ਼ਵਰਾ ਕਰਕੇ, ਅਗਰ ਕਿਸੇ ਨੂੰ ਕੋਈ ਇਹੋ ਜਿਹਾ ਮਸਲਾ ਆ ਰਿਹਾ ਉਹਦਾ ਹੱਲ ਕਰ ਲਵੇ ਜੀ। ਤੇ ਬਾਕੀ ਅਗਲੇ ਜਿਹੜਾ ਵਲੌਗ ਸਾਡਾ ਆ ਉਹ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਨਾਲ ਫੋਨ ਤੇ ਮੇਰੀ ਗੱਲ ਹੋਈ ਆ। ਸ਼ਾਮੀ ਆਣਗੇ, ਅਸੀਂ ਸ਼ਾਮੀ ਬਣਾਵਾਂਗੇ ਕੋਈ ਖਾਣ ਪੀਣ ਦਾ ਕੋਈ ਵੀ ਵਲੌਗ ਜਿਹੜਾ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਤੇ ਮੈਨੂੰ ਹੁਣ ਦਿਓ ਜੀ ਤੁਸੀਂ ਇਜਾਜ਼ਤ। ਤੇ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ, ਰੱਬ ਰੱਖ।